ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਲਾਉਣ ਦੇ ਸਰਕਾਰੀ ਫਰਮਾਨਾਂ ਖਿਲਾਫ ਸਿੱਖਾਂ ਵਿੱਚ ਰੋਸ ਦੀ ਲਹਿਰ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਡਰਾਈਵਰ ਕੰਡਕਟਰ ਆਪਣੀਆਂ ਭਾਵਨਾਵਾਂ ਅਨੁਸਾਰ ਤਸਵੀਰਾਂ ਲਾਉਂਦੇ ਹਨ, ਪਰ ਪਿਛਲੇ ਦਿਨੀ ਪੰਜਾਬ ਪੁਲਿਸ ਦੇ ADGP ਦੇ ਨਾਂ ਹੇਠ ਜਾਰੀ ਹੋਈ ਇੱਕ ਚਿੱਠੀ ਨੇ ਵਿਵਾਦ ਖੜਾ ਕਰ ਦਿੱਤਾ। ਇਸ ਚਿੱਠੀ ਵਿੱਚ ਕਿਹਾ ਗਿਆ ਸੀ ਕਿ ਸਰਕਾਰੀ ਬੱਸਾਂ ਵਿੱਚ ਲਾਈਆਂ ਗਈਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਉਤਾਰੀਆਂ ਜਾਣ। ਇਸ ਦਾ ਆਧਾਰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਬਣਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਜੇ ਤਸਵੀਰਾਂ ਨਹੀਂ ਉਤਾਰੀਆਂ ਗਈਆਂ ਤਾਂ ਹਿੰਦੂ ਜਥੇਬੰਦੀਆਂ ਸਰਕਾਰ ਖਿਲਾਫ ਵਿਰੋਧ ਕਰ ਸਕਦੀਆਂ ਹਨ। ਇੱਕ ਰੋਡਵੇਜ਼ ਡਰਾਈਵਰ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਸਿੱਖ ਡਰਾਈਵਰ ਬੱਸਾਂ ਵਿੱਚ ਭਾਵਨਾਵਾਂ ਅਨੁਸਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾਉਂਦੇ ਹਨ, ਪਰ ਪਹਿਲੀ ਵਾਰ ਕਿਸੇ ਸਰਕਾਰ ਨੇ ਇਹਨਾਂ ਤਸਵੀਰਾਂ ਨੂੰ ਉਤਾਰਨ ਦੇ ਹੁਕਮ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਸਰਕਾਰੀ ਫੈਸਲੇ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵਿੱਚ ਦਖਲਅੰਦਾਜ਼ੀ ਦੱਸਦਿਆਂ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਜਿਹੇ ਕਿਸੇ ਹੁਕਮ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਸੀ, ਪਰ ਬਠਿੰਡਾ ਵਿੱਚ ਬੱਸਾਂ ਤੋਂ ਸੰਤਾਂ ਦੀਆਂ ਤਸਵੀਰਾਂ ਲਾਉਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਸਰਕਾਰੀ ਫਰਮਾਨ ਦੇ ਜਵਾਬ ਵਿੱਚ ਦਲ ਖਾਲਸਾ ਨੇ ਐਲਾਨ ਕੀਤਾ ਹੈ ਕਿ ਜੇਕਰ ਇੱਕ ਦਿਨ ਵਿੱਚ ਸਰਕਾਰ ਇਸ ਸਿੱਖ ਵਿਰੋਧੀ ਫਰਮਾਨ ਨੂੰ ਵਾਪਸ ਨਹੀਂ ਲੈਂਦੀ ਤਾਂ ਜਥੇਬੰਦੀ ਵੱਲੋਂ ਖੁਦ ਪੰਜਾਬ ਸਰਕਾਰ ਦੀਆਂ ਸਾਰੀਆਂ ਬੱਸਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ। ਭਾਈ ਜਗਤਾਰ ਸਿੰਘ ਹਵਾਰਾ ਇਹਨਾਂ ਦੀਆਂ ਫੋਟੋਆਂ ਕਰਵਾਈਆਂ ਗਈਆਂ। ਹਾਲਾਂਕਿ ਉਸ ਤੋਂ ਇੱਕ ਦਿਨ ਪਹਿਲਾਂ ਟਰਾਂਸਪੋਰਟ ਮੰਤਰੀ ਦਾ ਇਹ ਜ਼ਬਾਨੀ ਕਲਾਮੀ ਬਿਆਨ ਵੀ ਆਉਂਦਾ ਹੈ ਕਿ ਉਹਨਾਂ ਨੇ ਸਰਕਾਰ ਵੱਲੋਂ ਇਹੋ ਜਿਹੀ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਔਰ ਇਹੋ ਜਿਹੀਆਂ ਕੋਈ ਤਸਵੀਰਾਂ ਜਿਹੜੀਆਂ ਨਹੀਂ ਉਤਰਾਈਆਂ ਜਾਣਗੀਆਂ। ਪਰ ਉਸ ਦੇ ਉਲਟ ਜਿਹੜਾ ਹਕੀਕਤ ਹੈ ਉਹ ਇਸ ਦੇ ਉਲਟ ਹੋਈ। ਕੱਲ੍ਹ ਜਿਹੜਾ ਬਠਿੰਡੇ ਦੇ ਵਿੱਚ ਕਾਰਵਾਈ ਕੀਤੀ ਗਈ ਔਰ ਲਿਖਤੀ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਨੋਟੀਫਿਕੇਸ਼ਨ ਜਿਸ ਤੇ ਅਮਲ ਕਰਨ ਦੇ ਲਈ ਡਰਾਈਵਰਾਂ ਨੂੰ ਮਜਬੂਰ ਕੀਤਾ ਗਿਆ। ਅਸੀਂ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦੇ ਰਹੇ ਹਾਂ ਕਿ ਜੇਕਰ ਕੱਲ੍ਹ ਤੱਕ ਲਿਖਤੀ ਨੋਟੀਫਿਕੇਸ਼ਨ ਜਿਹੜੇ ਜ਼ੋਨਲ ਮੈਨੇਜਰਸ ਨੇ PRTC ਦੇ ਜਾਂ ਜਿਹੜੇ ਸਰਕਾਰੀ ਅਦਾਰੇ ਨੇ ਜਿਹੜੀਆਂ ਸਰਕਾਰੀ ਬੱਸਾਂ ਚੱਲਦੀਆਂ ਨੇ ਉਹਨਾਂ ਦੇ ਜਿਹੜੇ ਅਦਾਰੇ ਨੇ ਕਿ ਉਹਨਾਂ ਦੇ ਜ਼ੋਨਲ ਮੈਨੇਜਰਸ ਨੂੰ ਇਹ ਲਿਖਤੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਨਹੀਂ ਦਿੰਦੀ ਤੇ ਜਿਸ ਦੀ ਤਸਵੀਰ ਲੱਗੀ ਆ ਉਹ ਲੱਗੀ ਰਹਿਣ ਦਿੱਤੀ ਜਾਵੇ ਜਾਂ ਇਹ ਡਰਾਈਵਰ ਔਰ ਕੰਡਕਟਰ ਦੇ ਉੱਤੇ ਹੀ ਨਿਰਭਰ ਰਹਿਣ ਦਿੱਤਾ ਜਾਵੇ ਕਿ ਉਸਨੇ ਕਿਸ ਦੀ ਤਸਵੀਰ ਲਾਉਣੀ ਹੈ ਕਿਸ ਦੀ ਨਹੀਂ ਲਾਉਣੀ। ਜੇਕਰ ਅਜਿਹਾ ਨੋਟੀਫਿਕੇਸ਼ਨ ਨਹੀਂ ਕੱਢਿਆ ਜਾਂਦਾ ਔਰ ਜਿਹੜੀ ਕਾਰਵਾਈ ਕੀਤੀ ਆ ਉਹਦੇ ਲਈ ਮਾਫੀ ਨਹੀਂ ਮੰਗੀ ਜਾਂਦੀ ਤੇ ਪਰਸੋਂ ਦਲ ਖਾਲਸਾ ਵੱਲੋਂ ਆਪਣੀਆਂ ਸਾਰੇ ਸਹਿਯੋਗੀ ਜਥੇਬੰਦੀਆਂ ਦੇ ਨਾਲ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਚਾਹੇ ਉਹ ਪੰਜ ਬੱਸ ਹੈ ਚਾਹੇ PRTC ਆ ਉਹਨਾਂ ਨੂੰ ਰੋਕਿਆ ਜਾਵੇਗਾ ਔਰ ਰੋਕ ਕੇ ਉਸ ਦੇ ਉੱਤੇ ਸੰਤ ਜਰਨੈਲ ਸਿੰਘ ਔਰ ਭਾਈ ਜਗਤਾਰ ਸਿੰਘ ਹਵਾਰਾ ਇਹਨਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਸੋ ਅਸੀਂ 24 ਘੰਟੇ ਦਾ ਅਲਟੀਮੇਟਮ ਸਰਕਾਰ ਨੂੰ ਦੇ ਰਹੇ ਹਾਂ ਕਿ ਜਾਂ ਤਾਂ ਇਸ ਗੱਲ ਦੀ ਲਿਖਤੀ ਮਾਫੀ ਮੰਗੇ ਜਿਹੜੀ ਕੱਲ੍ਹ ਉਹਨਾਂ ਕਾਰਵਾਈ ਕਰਵਾਈ ਔਰ ਇਹ ਨੋਟੀਫਿਕੇਸ਼ਨ ਜਾਰੀ ਕਰੇ ਕਿ ਇਹ ਡਰਾਈਵਰ ਔਰ ਕੰਡਕਟਰ ਦੀ ਮਰਜ਼ੀ ਹੈ ਕਿ ਉਸਨੇ ਕਿਸ ਦੀ ਫੋਟੋ ਲਾਉਣੀ ਹੈ ਕਿਸ ਦੀ ਨਹੀਂ ਲਾਉਣੀ। ਉਸ ਤੋਂ ਜ਼ਬਰਦਸਤੀ ਕਿਸੇ ਦੀ ਫੋਟੋ ਕਰਵਾਉਣੀ ਜਿਹੜੀ ਉਹ ਬਿਲਕੁਲ ਗਲਤ ਹੈ। ਪਰ ਜੇਕਰ ਕਿਸੇ ਡਰਾਈਵਰ ਜਾਂ ਕੰਡਕਟਰ ਦੇ ਉੱਤੇ ਵੀ ਸਰਕਾਰ ਐਕਸ਼ਨ ਕਰਦੀ ਆ ਕਿਸੇ ਤਰ੍ਹਾਂ ਦੀ ਫੋਟੋ ਲਾਉਣ ਦੇ ਕਾਰਨ ਤਾਂ ਅਸੀਂ ਡਰਾਈਵਰ ਔਰ ਕੰਡਕਟਰ ਦੇ ਹੱਥ ਵਿੱਚ ਖੜਾਂਗੇ ਔਰ ਇਸ ਦਾ ਵਿਰੋਧ ਕਰਾਂਗੇ। ਜੀ ਭਈਆ ਅਸੀਂ ਕਿਸੇ ਨੂੰ ਫੋਰਸ ਨਹੀਂ ਕੀਤਾ ਵੀ ਤਸਵੀਰ ਲਾਈ ਜਾਵੇ। ਹਰ ਇੱਕ ਨੇ ਆਪਣੇ ਆਦਰ ਸਤਿਕਾਰ ਵਾਲੀ ਜਿਹੜੀ ਸ਼ਖਸੀਅਤ ਲੱਗਦੀ ਹੈ ਉਸ ਦੀ ਫੋਟੋ ਲਾਉਂਦਾ ਹੈ। ਬਹੁਤ ਸਾਰੇ ਇਹੋ ਨੇ ਜਿਹੜੇ ਸਿੰਗਰਾਂ ਦੀਆਂ ਲਾਉਂਦੇ ਨੇ, ਬਹੁਤ ਸਾਰੇ ਆ ਜਿਹੜੀਆਂ ਧਾਰਮਿਕ ਪਰਸਨੈਲਿਟੀਆਂ ਲਾਉਂਦੇ ਨੇ। ਇਵੇਂ ਜਿਹਨਾਂ ਨੂੰ ਸੰਤ ਜਰਨੈਲ ਸਿੰਘ ਨਾਲ ਪਿਆਰ ਹੈ, ਜਿਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰੇ ਨਾਲ ਪਿਆਰ ਹੈ, ਉਹਨੇ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਸੀ ਪਰ ਸਰਕਾਰ ਨੇ ਉਹਨੂੰ ਲਾਅ ਐਂਡ ਆਰਡਰ ਦੀ ਪੋਜੀਸ਼ਨ ਜਾਣ ਕੇ ਬਣਾਈ। ਹਾਲਾਂਕਿ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਕਿਸੇ ਨੂੰ ਕੋਈ ਉਸ ਤੋਂ ਪ੍ਰੋਬਲਮ ਨਹੀਂ ਸੀ। ਪੰਜਾਬ ਦੇ ਲੋਕ ਇਹਨਾਂ ਸ਼ਖਸੀਅਤਾਂ ਨੂੰ ਪਿਆਰ ਕਰਦੇ ਨੇ, ਆਦਰ ਮਾਣ ਸਤਿਕਾਰ ਹੈ ਇਹਨਾਂ ਦਾ, ਪਰ ਲਾਅ ਐਂਡ ਆਰਡਰ ਦੀ ਪ੍ਰੋਬਲਮ ਦਾ ਨਾਮ ਦੇ ਕੇ ਸਰਕਾਰ ਨੇ ਫੋਟੋਆਂ ਲਵਾਈਆਂ ਨੇ ਔਰ ਜੇਕਰ ਇਨ ਫਿਊਚਰ ਮਾਹੌਲ ਇਸ ਲਈ ਜਿਹੜਾ ਕਿ ਖਰਾਬ ਹੁੰਦਾ ਤਾਂ ਉਸ ਦੀ ਸਰਕਾਰ ਜ਼ਿੰਮੇਵਾਰ ਹੈ।